अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो ऐसा मैं पंजाबी लो जी बहुत बहुत मुबारक होए पाकिस्तानियों ਤੁਹਾਡੀ ਤਕਦੀਰ ਜਿਹੜੀ ਹੈ ਉਹ ਬਦਲਣ ਵਾਲੀ ਹੈ ਪਾਓ ਭੰਗੜੇ ਵਜਾਓ ਢੋਲ ਦਨ 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 ਹਾਂਜੀ ਹੁਣ ਤੁਸੀਂ ਕਹਿ ਰਹੇ ਹੋਗੇ ਕਿ ਭਾਈ ਇੱਥੇ ਭੁੱਖ ਪਈ ਹੈ ਇੱਥੇ ਬੇੜੇ ਗਰਕ ਹੋਏ ਪਏ ਨੇ ਇੱਥੇ ਮਹਿੰਗਾਈ ਨੇ ਕੱਪੜੇ ਤਿੱਕਰ ਲਵਾ ਛੱਡੇ ਨੇ ਸਾਡੇ ਉੱਤੋਂ ਗਰਮੀ ਤਬਾਹੀ ਦੀ ਪੈਣ ਰਹੀ ਹੈ ਬਿਜਲੀ ਹੈ ਕੋਈ ਨਹੀਂ ਬਿੱਲ ਬਿਜਲੀ ਦੇ ਵੱਡੇ ਵੱਡੇ ਆਈ ਜਾ ਰਹੇ ਨੇ ਔਰ ਤੂੰ ਸਾਨੂੰ ਖੁਸ਼ਖਬਰੀਆਂ ਸੁਣਾਈ ਜਾ ਰਿਹਾ ਕਿ ਬਲੋ ਜੀ ਤਕਦੀਰ ਬਦਲਣ ਵਾਲੀ ਆ ਉਹ ਭਾਜੀ ਖਾਲੀ ਤਕਦੀਰ ਨਹੀਂ ਬਦਲਣ ਵਾਲੀ ਤੁਹਾਡੀ ਹਾਂਜੀ ਘਰ ਬੈਠੇ ਬੈਠੇ ਬਗੈਰ ਕਿਸੇ ਇhtਜਾਜ ਤੋਂ ਬਗੈਰ ਕਿਸੇ ਤਹਿਰੀਕ ਤੋਂ ਹਾਂਜੀ ਆ ਜਿਹੜੇ ਤੁਹਾਡੇ ਤੇ ਮੁਸੱਲਤ ਆ ਫਾਰਮ 47 ਵਾਲੇ ਤਾਂ ਉਹ ਜਿਹੜਾ ਰਿਟਾਇਰ ਆਦਮੀ ਜਿਹੜਾ ਆਇਆ ਨਹੀਂ ਲਿਆਇਆ ਗਿਆ ਲਿਆਈ ਗਿਆ ਉਹ ਜਿਹੜਾ ਨਾ ਤੁਹਾਡੀ ਤਕਦੀਰ ਬਦਲਣ ਲੱਗਾ ਵਾ ਹੋਏ ਔਰ ਇਹ ਜਿਹੜੀ ਖੁਸ਼ਖਬਰੀ ਆ ਕੌਣ ਸੁਣਾ ਰਿਹਾ ਸਾਨੂੰ ਆ ਮੈਂ ਨਹੀਂ ਸੁਣਾ ਰਿਹਾ ਜਨਾਬ ਆ ਖੁਸ਼ਖਬਰੀ ਜਿਹੜੀ ਤੁਹਾਨੂੰ ਸੁਣਾ ਰਿਹਾ ਵਾ ਆ ਜਨਰਲ ਹਾਮਦ ਮੀਰ ਉਰਫ ਦੋ ਮੂੰਹ ਵਾਲਾ ਸੱਪ ਹਾਂਜੀ ਆ ਦੋ ਮੂੰਹਾਂ ਸੱਪ ਜਿਹੜਾ ਆ ਤੁਹਾਨੂੰ ਸੁਣਾ ਰਿਹਾ ਖੁਸ਼ਖਬਰੀ ਉਹ ਕਹਿੰਦਾ ਸਿਰਫ ਆਹੀ ਨਹੀਂ ਕਹਿੰਦਾ ਆ ਅਮਨ ਮੁਆਹਿਦਾ ਜਿਹੜਾ ਅਮਰੀਕਾ ਔਰ ਈਰਾਨ ਦੇ ਵਿੱਚ ਫੀਲਡ ਮਾਰਸ਼ਲ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਅਗਰ ਇਹ ਹੋ ਗਿਆ ਤੇ ਕਹਿੰਦਾ ਇਸਲਾਮਾਬਾਦ ਤੋਂ ਟ੍ਰੇਨ ਚੱਲੇਗੀ ਸਿੱਧਾ ਯੂਰਪ ਜਾ ਕੇ ਰੁਕੇਗੀ ਫੁੱਲੇ ਨਹੀਂ ਫੁੱਲੇ ਆਹ ਨਹੀਂ ਆਹੋ ਕਮਾਲ ਆ ਵੀ ਉਸਤਾਦ ਬਾਬਾ ਜੀ ਕਹਿੰਦੇ ਇਹਨੂੰ ਚਰਸ ਕਿੰਨੇ ਪਿਆਈ ਹੈ ਮੈਂ ਬਾਬਾ ਜੀ ਚਰਸ ਵਾਲਾ ਬੰਦਾ ਵੀ ਥੋੜਾ ਜਿਹਾ ਹੋਸ਼ ਹੁੰਦਾ ਇਹ ਬਿਲਕੁਲ ਹੀ ਫਾਰਗ ਹੋਇਆ ਪਿਆ ਬਾਬਾ ਜੀ ਕਹਿੰਦੇ ਦੇਸੀ ਕੁੱਪੀ ਪੀਤੀ ਹੋਣੀ ਇਹਨੇ ਕੁੱਤੇ ਮਾਰ ਉਹ ਕੁੱਤੇ ਮਾਰ ਪੀ ਕੇ ਜਰਨੈਲ ਆ ਕੇ ਬੈਠਾ ਉਹ ਸਾਨੂੰ ਖੁਸ਼ਖਬਰੀਆਂ ਸੁਣਾਉਣ ਦੀ ਜਿਹੜੀ ਹੈ ਨਾ ਉਹ ਨਵੀਦ ਸੁਣਾ ਰਹੇ ਸਨ ਦੱਸ ਰਿਹਾ ਅਗਲੋ ਜੀ ਆ ਸਾਰਾ ਖੁਸ਼ ਹੋਣ ਵਾਲਾ ਹਾਂਜੀ ਬਾਬਾ ਜੀ ਕਹਿੰਦੇ ਜਿੱਦਾਂ ਟ੍ਰੇਨ ਚੱਲੀ ਨਾ ਪਹਿਲੀ ਟ੍ਰੇਨ 'ਚ ਦੋ ਮੂੰਹ ਵਾਲੇ ਸੱਪ ਨੇ ਬਹਿ ਕੇ ਨਿਕਲ ਜਾਣਾ ਅਸੀਂ ਪਿੱਛੇ ਦੇਖਦੇ ਰਹਾਂਗੇ ਕਿ ਉਹ ਦੋ ਮੂੰਹ ਵਾਲਾ ਸੱਪ ਕਿੱਥੇ ਗਿਆ ਇਹ ਬਹੁਤ ਵੱਡਾ ਸੱਪ ਆ ਦੋ ਮੂੰਹ ਇਹ ਦੋ ਮੂੰਹ ਆ ਇੱਕ ਅੱਗੇ ਇੱਕ ਪਿੱਛੇ ਹਾਂਜੀ ਇਹ ਦੋਵੇਂ ਆਪਣਾ ਫੌਜੀ ਸੱਪ ਕਹਿ ਲਓ ਉਹਨੂੰ ਜਰਨੈਲੀ ਸੱਪ ਉਹ ਹੁਣ ਆ ਕੇ ਸਾਨੂੰ ਸੁਣਾ ਰਹੇ ਹਾਲਾਂਕਿ ਜ਼ਰਾ ਦੇਖਿਆ ਜਾਏ ਗੌਰ ਕੀਤਾ ਜਾਏ ਤੇ ਜਦੋਂ ਆਪਣਾ ਇਹ ਉਹ ਸ਼ਖਸ ਰਿਟਾਇਰ ਆਦਮੀ ਜਿਹੜਾ ਆਇਆ ਨਹੀਂ ਲਿਆਇਆ ਗਿਆ ਉਹ ਵਾਕਈ ਸੱਚੀ ਮੁੱਚੀ ਲਿਆਇਆ ਗਿਆ ਉਹ ਬਿਲਕੁਲ ਹੀ ਪਾਗਲ ਹੀ ਹੋਈ ਫਿਰਦਾ ਯਾਰ ਸਮਝੋ ਬਾਹਰ ਉਹ ਬੰਦੇ ਦੀ ਯਾਰ ਉਹਨੂੰ ਹੋਇਆ ਕੀ ਉਹ ਕਹਿ ਰਿਹਾ ਕਿ ਬਈ ਮੇਰੇ ਭਾਵੇਂ ਆਪਣੇ ਮੁਲਕ ਨੂੰ ਅੱਗ ਲਾਣੀ ਪਵੇ ਮੈਂ ਅੱਗ ਲਾ ਦਿਆਂਗਾ ਹਰ ਜਗ੍ਹਾ ਮੈਂ ਬੇੜੇ ਗਰਕ ਕਰ ਦਿਆਂਗਾ ਮੈਂ ਜਿਹੜਾ ਨਾ ਅਸੀਂ ਤਹਿਸੀ ਫੇਰ ਕਰਾ ਦਿਆਂਗਾ ਸਿਰਫ ਟਰੰਪ ਮੇਰੇ ਕੋਲ ਰਾਜ਼ੀ ਹੋ ਜਾਏ ਯਕੀਨ ਕਰੋ ਇੱਦਾਂ ਲੱਗਦਾ ਕੋਈ ਟਰੰਪ ਦਾ ਕੋਈ ਬਹੁਤ ਪੁਰਾਣਾ ਮਰੀਦ ਆ ਕੋਈ ਉਹਨੂੰ ਲੱਗ ਗਿਆ ਕਿ ਬਸ ਮੇਰਾ ਮੁਰਸ਼ਿਦ ਰਾਜ਼ੀ ਹੋ ਜਾਏ ਭਾਵੇਂ ਮੈਨੂੰ ਘੁੰਗਰੂ ਬਣ ਕੇ ਨੱਚਣਾ ਪਵੇ ਦਿਨ ਦਿਨ ਉਹੀ ਬੁੱਲੇ ਵਾਲਾ ਸਾਹਿਬ ਇੱਕ ਬੁੱਲੇ ਦਾ ਮੁਰਸ਼ਿਦ ਤੇ ਅਸਲੀ ਸੱਚਾ ਸੀ ਇਹ ਵੀ ਝੂਠਾ ਦਾ ਮੁਰਸ਼ਿਦ ਵੀ ਝੂਠਾ ਹਾਂ ਬਾਬਾ ਜੀ ਕਹਿੰਦੇ ਦੋਵੇਂ ਖਰਾਬ ਜਿਹੜੇ ਨੇ ਹਾਂ ਉਹਨਾਂ ਦੇ ਬੇਟ ਨੇ ਪੂਰੀ ਦੁਨੀਆ ਦਾ ਬੇੜਾ ਗਰਕ ਕੀਤਾ ਪਿਆ ਦੂਜੇ ਨੇ ਆਪਣੇ ਮੁਲਕ ਦੀ ਤਬਾਹੀ ਲਾਈ ਪਈ ਯਕੀਨ ਕਰੋ ਇੱਥੇ ਬੇੜੇ ਗਰਕ ਹੋਏ ਪਏ ਆ ਉਹ ਕਹਿੰਦਾ ਬਸ ਮੇਰਾ ਯਾਰ ਰਾਜ਼ੀ ਹੋ ਜਾਏ ਮੇਰਾ ਮੁਰਸ਼ਿਦ ਮੇਰੇ ਤੋਂ ਰਾਜ਼ੀ ਹੋ ਜਾਏ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਔਰ ਉਹ ਜਨਾਬ ਸਾਰਿਆਂ ਨੂੰ ਜਿਹੜੇ ਨਾ ਜਿਹੜੇ ਇੰਟਰਨੈਸ਼ਨਲ ਜਿਹੜੇ ਸਹਾਫੀ ਨੇ ਉਹ ਇਹ ਖਬਰ ਵੀ ਦੇ ਰਹੇ ਨੇ ਕਿ ਭਾਜੀ ਇਹ ਤੇ ਇਹਦਾ ਮਤਲਬ ਅਗਲਾ ਪਿਛਲਾ ਸਾਰਾ ਇਹਨੇ ਕਸਰਾਂ ਕੱਢ ਦਿੱਤੀਆਂ ਇਹਨੂੰ ਇੱਕੋ ਹੀ ਧੁਨ ਲੱਗੀ ਹੈ ਬਸ ਟਰੰਪ ਦੀ ਮੁਹੱਬਤ ਟਰੰਪ ਰਾਜ਼ੀ ਹੋ ਜਾਏ ਮੈਂ ਪੱਕਾ ਹੋ ਜਾਵਾਂ ਕਿਸੇ ਤਰ੍ਹਾਂ ਮੈਨੂੰ ਕੋਈ ਨਾ ਕਹੇ ਕਿ ਤੂੰ ਚਲਾ ਜਾ ਬਸ ਇਹ ਕਿਸੇ ਤਰ੍ਹਾਂ ਹੋ ਜਾਏ ਦੁਨੀਆ ਮੈਨੂੰ ਯਾਦ ਰੱਖੇ ਕਿ ਬਈ ਉਹ ਜਿਹਨੇ ਆਪਣੇ 47 ਵਾਲੇ ਬੂਟ ਚੱਟਣ ਵਾਲੇ ਰੱਖੇ ਸੀ ਉਹ ਅੱਗੇ ਟਰੰਪ ਦਾ ਚਾਟਾ ਨਿਕਲਿਆ ਮੇਰਾ ਮਤਲਬ ਬੂਟ ਚਾਟ ਪ੍ਰੋਗਰਾਮ ਜਿਹੜਾ ਨਾ ਉਹ ਨਿਕਲਿਆ ਤੇ ਖੈਰ ਉਹ ਦੱਸ ਰਿਹਾ ਕਿ ਬਈ ਉਹ ਜਿਹੜਾ ਨਾ ਹਾਂ ਉਹ ਜਿਹੜਾ ਆਇਆ ਨਹੀਂ ਲਿਆਇਆ ਗਿਆ ਹਾਂ ਉਹ ਜਿਹੜਾ ਵਾ ਉਹ ਤੁਹਾਡੀ ਹੁਣ ਤਕਦੀਰ ਲੱਗਾ ਵਾ ਬਦਲ ਹੁਣ ਤੁਸੀਂ ਤਿਆਰੀ ਕਰ ਲਓ ਬੈਗ ਬੂਗ ਆਪਣੇ ਬੰਨ ਲਓ ਆ ਮੈਨੂੰ ਇੱਕ ਹੋਰ ਬੰਦਾ ਯਾਦ ਆ ਗਿਆ ਚਲੋ ਖੈਰ ਬੈਗ ਬੂਗ ਬੰਨਣ ਤੋਂ ਮੈਨੂੰ ਯਾਦ ਆ ਗਿਆ ਬਾਬਾ ਕਹਿੰਦੇ ਉਹ ਕੌਣ ਸ਼ਬਦ ਤੇ ਯਾਰ ਮੈਂ ਕਿਹਾ ਨਹੀਂ ਪਾਪਾ ਯਾਰ ਉਹ ਤੇ ਆਪਣਾ ਕਿਤੇ ਹਿਸਾਬ ਕਿਤਾਬ ਲਾ ਰਿਹਾ ਉੱਧਰ ਤੇ ਉਹ ਆਪਣਾ ਜਿਹੜਾ ਨਾ ਉਹ ਕਹਿ ਰਹੇ ਨੇ ਕਿ ਤਿਆਰੀ ਕਰੋ ਤੁਸੀਂ ਦੇਖ ਲਓ ਕਿ ਕੀ ਕਰਨਾ ਤੁਸੀਂ ਬਾਬਾ ਜੀ ਕਹਿੰਦੇ ਯਾਰ ਅਸੀਂ ਕੀ ਕਰਨਾ ਯਾਰ ਸਾਨੂੰ ਅੱਗੇ ਬੜਾ ਮੇਰਾ ਮਤਲਬ ਇੱਥੇ ਸਾਡੀ ਰੋਟੀ ਪੂਰੀ ਹੋਈ ਪਈ ਆ ਬਈ ਉਹ 2.5 ਲੱਖ ਬੰਦਾ ਆਲਰੇਡੀ ਚਲਾ ਗਿਆ ਅੰਦਾਜ਼ਾ ਕਰੋ 2.5 ਲੱਖ ਬੰਦਾ ਆਹ ਸਾਲ 'ਚ 26 ਦੇ ਵਿੱਚ
ਆ ਜਿਹੜੇ 4-5 ਮਹੀਨੇ 'ਚ ਉਹ ਆਪਣਾ ਚੁੱਕਿਆ ਨੇ, ਪਤਾ ਨਹੀਂ ਕਿੰਨੇ ਹਜ਼ਾਰ ਡਾਕਟਰ ਨਿਕਲ ਗਏ, ਕਿੰਨੇ ਇੰਜੀਨੀਅਰ ਨਿਕਲ ਗਏ, ਕਿੰਨੇ ਜਿਹੜੇ IT ਸਪੈਸ਼ਲਿਸਟ ਨਿਕਲ ਗਏ, ਕਿੰਨੇ ਹੋਰ ਬੇਸ਼ੁਮਾਰ ਜਿਹੜਾ ਨਾ ਉਹ ਬ੍ਰੇਨ ਡਰੇਨ ਤੁਹਾਡਾ ਹੋ ਗਿਆ। ਉਹ ਜਿਹਨੂੰ ਜਿਹੜਾ ਚਾਂਸ ਮਿਲ ਰਿਹਾ ਉਹ ਨਿਕਲਿਆ। ਲੋਕ ਉੱਥੇ ਲੱਭਦੇ ਫਿਰਦੇ ਏਜੰਟ ਕਿ ਬਈ ਇਹ ਕੋਈ ਹਿਸਾਬ ਤਾਲ। ਬਾਬੇ ਕਹਿੰਦੇ ਯਾਰ ਏਜੰਟ ਹੀ ਬਣ ਜਾਓ। ਬਾਬਾ ਜੀ ਯਾਰ ਅੱਲਾ ਮਾਫ ਕਰੇ ਯਾਰ, ਲੋਕ ਅੱਗੇ ਵਿਚਾਰੇ ਲੁੱਟੇ ਫੁੱਟੇ ਅਤੇ ਉਹਨਾਂ ਨੂੰ ਹੋਰ ਲੁੱਟਣਾ। ਬਾਬਾ ਜੀ ਕਹਿੰਦੇ ਨਹੀਂ ਯਾਰ ਸੱਚੀ ਮੁੱਚੀ ਦਾ ਏਜੰਟ ਬਣ ਜਾਓ ਯਾਰ, ਬੰਦੇ ਬਾਹਰ ਭੇਜਿਆ ਕਰੋ ਹਿਸਾਬ। ਮੈਂ ਕਿਹਾ ਬਾਬਾ ਜੀ ਕਿੱਥੇ ਪਹੁੰਚ? ਬਾਬਾ ਜੀ ਕਹਿੰਦੇ ਯਾਰ ਮੇਰੇ ਕੋਲ ਕੋਈ ਚੀਜ਼ਾਂ ਹੈ ਦੱਸਣ ਵਾਲੀਆਂ। ਯੂਰਪ ਦੇ ਵਿੱਚ ਕੁਛ ਐਸੇ ਮਮਾਲਿਕ ਨੇ ਜਿਹੜੇ ਕਿ ਨਵੇਂ ਇਲਾਕੇ ਜਿਹੜੇ ਨੇ ਆਬਾਦ ਕਰ ਰਹੇ, ਉੱਥੇ ਬਹੁਤ ਬੜੀ ਪਲੈਨਿੰਗ ਹੋ ਰਹੀ ਹੈ ਉੱਥੇ। ਹਾਂਜੀ, ਔਰ ਉਹਨਾਂ ਨੇ ਆਬਾਦ ਕਰਨੇ, ਆਪਣੀ ਤਾਂ ਹੈ ਨਹੀਂ ਉਹਨਾਂ ਦੀ ਆਬਾਦੀ, ਉਹ ਫਿਰ ਬਾਹਰੋਂ ਲਿਆ ਕੇ ਉਹਨਾਂ ਨੇ ਆਬਾਦ ਕਰਨੇ ਆ। ਉਹ ਪ੍ਰੋਗਰਾਮ ਜਿਹੜਾ ਨਾ ਉਹ ਚੱਲ ਰਿਹਾ। ਮੈਂ ਕਿਹਾ ਬਾਬਾ ਜੀ ਐਵੇਂ ਨਾ ਪਿੱਛੇ ਲਾਈ ਜਾ ਲੋਕਾਂ ਨੂੰ। ਉਹਨਾਂ ਨੇ ਕਹਿਣਾ ਭਾਈ ਸਾਨੂੰ ਦੱਸੋ, ਸਾਨੂੰ ਵੀ ਕੱਢੋ। ਬਾਬਾ ਜੀ ਕਹਿੰਦੇ ਕੱਢ ਲਾਂਗੇ ਬੜੀ ਛੇਤੀ, ਤੁਹਾਨੂੰ ਖਬਰ ਸੁਣਾਵਾਂਗੇ ਇੱਕ ਅੱਛੀ ਜੀ, ਹਾਂ ਬੜੀ ਪਿਆਰੀ ਜੀ। ਜਿਹੜੇ ਰਹਿ ਗਏ ਨੇ ਉਹ ਵੀ ਆਪਣਾ ਬੈਗ ਬੂਗ ਚੁੱਕੋ ਅਤੇ ਨਿਕਲ ਜਾ। ਅਤੇ ਉੱਥੇ ਤਾਂ ਭੁੱਖ ਪਈ ਹੋਈ ਹੈ ਬਹਰਾਲ। ਉੱਥੇ ਲੋਕ ਨਿਕਲ ਲਿਆ ਭਾਜੀ, ਉੱਥੇ 2.5 ਲੱਖ ਬੰਦਾ ਨਿਕਲ ਗਿਆ। ਔਰ ਸਾਲ ਦੇ ਐਂਡ ਤੱਕ ਤੁਸੀਂ ਦੇਖਣਾ ਮਿਲੀਅਨ ਦੇ ਕਰੀਬ ਬੰਦਾ ਹੋ ਜਾਏਗਾ, ਨਿਕਲ ਜਾਏਗਾ। ਪਹਿਲੇ ਵੀ ਕਈ ਨਿਕਲ ਗਏ ਮਿਲੀਅਨ। ਅਤੇ ਉਹ ਹੁਣ ਲੇਕਿਨ ਆ ਕਿ ਸਾਰੇ ਤਾਂ ਜਾ ਨਹੀਂ ਸਕਦੇ, ਜਿੰਨੇ ਹੈ ਉਹਨਾਂ ਨੂੰ ਫਿਰ ਆ ਖੁਸ਼ਖਬਰੀ ਸੁਣਾਈ ਜਾ ਰਹੀ ਹੈ ਇੱਦਾਂ ਦੇ 2 ਮੂੰਹ ਵਾਲੇ ਸੱਪ ਲਿਆ ਕੇ। ਕਿਆ ਦੇਖੋ ਬੜਾ ਕੰਮ ਹੋਣ ਵਾਲਾ। ਬਈ ਬੰਦਾ ਇਹਨਾਂ ਨੇ ਪੁੱਛੇ ਕਿ ਬਈ ਉਹ ਜਿਹੜਾ ਆਇਆ ਨਹੀਂ ਲਿਆਇਆ ਗਿਆ, ਉਹਨੇ ਤਾਂ ਇਹ ਵੀ ਕਿਹਾ ਸੀ ਕਿ ਵੀ 1 ਸਾਲ ਦੇ ਵਿੱਚ ਮਯੂਸ਼ੀ ਕੀ ਬਾतें ਜਾਣੇ ਦਿਓ, 1 ਸਾਲ ਦੇ ਵਿੱਚ ਮਈਸ਼ਤ ਜਿਹੜੀ ਹੈ ਨਾ ਦੇਖਣਾ ਕਿੱਦਾਂ ਤਰੱਕੀ ਹੋਏਗੀ। ਆਪਣਾ 100 ਅਰਬ ਡਾਲਰ ਇੱਧਰੋਂ ਆ ਰਿਹਾ, ਪਤਾ ਨਹੀਂ ਕਿੰਨੇ ਇੱਧਰੋਂ ਆ ਰਿਹਾ ਉੱਧਰ। ਉਹ ਕੱਖ ਨਹੀਂ ਆਇਆ, ਟਗਾ ਨਹੀਂ ਆਇਆ, ਬਲਕਿ ਆਉਣਾ ਕਿਸੇ ਜਿਹੜਾ ਹੈ ਸੀ ਉਹ ਵੀ ਨਿਕਲ ਗਿਆ। ਉੱਥੇ ਮੇਰਾ ਮਤਲਬ ਹੈ ਕਿ ਸਾਰਾ ਬੇੜਾ ਗਰਕ ਹੋ ਗਿਆ, ਕੁਛ ਨਹੀਂ ਹੋਇਆ ਇਹਨਾਂ ਕੋਲ। ਫਿਰ ਇਹਨਾਂ ਨੇ ਬੜੇ ਬੜੇ ਹੋਰ ਲਾਰੇ ਲਾਏ ਜੀ, ਉਹ ਪਾਲਿਸੀਆਂ ਆ ਰਹੀਆਂ, ਫਲਾਨਾ ਆ ਗਿਆ, ਢਿੰਗੜਾ ਆ ਗਿਆ, ਇਨਵੈਸਟਮੈਂਟ ਆ ਰਹੀ ਹੈ। ਉਹ ਭਾਈ ਕੰਪਨੀਆਂ ਬੰਦ ਹੋ ਗਈਆਂ ਪਾਕਿਸਤਾਨ ਤੋਂ, ਬੰਦ ਕਰਕੇ ਆਪਣੇ ਕਾਰੋਬਾਰ, ਅਤੇ ਉਹ ਨਿਕਲ ਗਏ। ਇੱਥੇ ਕਿੰਨੇ ਆਉਣਾ? ਮੇਰਾ ਮਤਲਬ ਇੱਥੇ ਤੁਹਾਡਾ ਸਿਰਫ ਉਹ ਮਾਈ ਨਜ਼ਰ ਆਉਂਦੀ ਹੈ ਸਾਨੂੰ, ਜਿਹੜਾ ਇਹਨਾਂ ਦਾ ਸਾਸਾ ਉਹ ਆਪਣਾ ਪਤਾ ਨਹੀਂ ਹੱਥ 'ਚ ਹੱਥ ਮਿਲਾ ਕੇ ਉਹਨੂੰ ਹੁਣ ਪੁੱਛਦਾ ਹੀ ਕੋਈ ਨਹੀਂ। ਖੈਰ ਲੋਕ ਆਦੀ ਹੋ ਗਏ ਹੁਣ। ਪਹਿਲੇ ਕਹਿੰਦੇ ਸੀਗੇ ਕਿ ਯਾਰ ਮਾਈ ਕੀ ਹੱਥਾਂ 'ਚ ਹੱਥ ਦੇ ਕੇ ਤੇ ਹਿਸਾਬ ਕਿਤਾਬ ਲਾ ਕੇ, ਗੈਰ ਮਹਿਰਮ ਔਰ ਮਜ਼ਹਬੀ ਘਰਾਣੇ ਦੀ ਔਰਤ। ਬਾਬਾ ਕਹਿੰਦੀ ਯਾਰ ਕਾਹਦੀ ਮਜ਼ਹਬੀ ਘਰਾਣੇ ਦੀ ਔਰਤ ਆ, ਅੱਲਾ ਮਾਫ ਕਰੇ। ਇਹੋ ਜਿਹੀ ਔਰਤ ਤਾਂ ਮੇਰਾ ਮਤਲਬ ਹੈ ਕਿ ਮੰਡੀਆਂ 'ਚ ਹੁੰਦੀ ਹੈ। ਮੈਂ ਕਿਹਾ ਬਾਬਾ ਜੀ ਕਿਹੜੀ? ਬਾਬੇ ਕਹਿੰਦੇ ਸਬਜ਼ੀ ਮੰਡੀਆਂ ਦੇ ਵਿੱਚ ਫਿਰਦੀ ਹੁੰਦੀ ਆ, ਪਿਆਜ਼ ਲਾਈ ਬੈਠੀ ਹੁੰਦੀਆਂ ਅਤੇ ਪਤਾ ਕੀ ਆ ਪਿਆਜ਼ ਲੱਭੋ ਇੱਦਾਂ ਦੀ ਗੱਲ। ਮੈਂ ਕਿਹਾ ਬਾਬਾ ਜੀ ਮੰਡੀ ਗੋਲ ਕਰ ਗਏ ਤੁਸੀਂ, ਹੋਰ ਵੀ ਬਹੁਤ ਸਾਰੀਆਂ ਮੰਡੀਆਂ ਹੁੰਦੀਆਂ। ਬਾਬੇ ਕਹਿੰਦੇ ਆਹ ਹੁੰਦੀਆਂ ਤਾਂ ਹੈ, ਲੇਕਿਨ ਚਲੋ ਆਹ ਬਗੈਰਤੀ ਬੇਸ਼ਰਮੀ ਜਿਹਨੇ ਇਹਨਾਂ ਨੇ ਫੈਲਾਈ ਹੋਈ ਹੈ ਇੱਥੇ। ਹਾਂ ਇਹਨਾਂ ਨੂੰ ਕੋਈ ਰੋਕਣਾ ਨਹੀਂ, ਕੋਈ ਪੁੱਛਣਾ ਨਹੀਂ ਕਿ ਵੀ ਆਵਾਮ ਦੇ ਟੈਕਸ ਦੇ ਪੈਸੇ ਆ, ਲੋਕਾਂ ਦੇ ਪੈਸੇ ਇੱਦਾਂ ਉਜਾੜ ਰਹੀ ਹੈ ਬਾਹਰ ਜਾ ਕੇ। ਕੱਖ ਨਹੀਂ ਪਾਕਿਸਤਾਨ ਦੇ ਵਿੱਚ ਆ ਰਿਹਾ ਇੱਧਰੋਂ ਹੀ, ਬਲਕਿ ਉਲਟਾ ਆਪਣਾ ਹੀ ਉੱਥੇ ਹਿਸਾਬ ਕਿਤਾਬ ਲਾਈ ਜਾ ਰਹੀ ਹੈ। ਖੈਰ ਆਹ ਸਾਰਾ ਕੁਛ ਜਨਾਬ ਉੱਥੇ ਸਿਨੈਰੀਓ ਚੱਲ ਰਿਹਾ। ਅਤੇ ਉਹਦੇ ਬਾਅਦ ਇੱਕ ਆਪਣਾ ਉਹ ਜਿਹੜਾ ਬਗੈਰਤ ਬੇਸ਼ਰਮ ਉਹਦਾ ਕੇਸ ਜਿਹੜਾ ਚੱਲ ਰਿਹਾ ਸੀਗਾ, ਉਹਦਾ ਚੁੱਤੜ ਦਾ ਕੀ ਨਾਮ ਉਹਦਾ ਯਾਰ, ਸਾਕਬ ਚੁੱਤੜ ਜਿਹੜਾ ਉਹ ਆਪਣਾ ਅੰਦਾਜ਼ਾ ਕਰੋ ਕਿ ਮੈਨੂੰ ਥੋੜ੍ਹੀ ਜਿਹੀ ਪਤਾ ਸੀ, ਮੈਂ ਸਮਝ ਸੀ ਕਿ ਉਹ ਕੋਈ ਹੋਰ ਬੰਦਾ, ਲੇਕਿਨ ਉਹ ਇਹੀ ਬੰਦਾ ਵਾ ਸਾਕਬ ਚੁੱਤੜ, ਜਿਹੜਾ ਕਿ PTI ਦੇ ਵੋਟਾਂ ਤੋਂ ਜਿੱਤਿਆ। ਅੰਦਾਜ਼ਾ ਕਰੋ ਕਿ ਕਿੱਡਾ ਵੱਡਾ ਧੋਖੇਬਾਜ਼ ਆ ਬਗੈਰਤ ਬੇਸ਼ਰਮ ਆਦਮੀ, ਕਿ ਉਹ PTI ਦੇ ਵੋਟ ਲੈ ਕੇ ਇਮਰਾਨ ਖਾਨ ਦਾ ਸਾਥੀ ਹੋਣ ਦਾ ਦਾਅਵਾ ਕਰਕੇ, ਉਹਦੇ ਨਾਲ ਖੜ੍ਹਾ ਹੋਣ ਦਾ ਦਾਅਵਾ ਕਰਕੇ ਆਹ ਸੀਟ ਜਿੱਤ ਕੇ ਤਾਂ ਉਦੋਂ ਬੇਈਮਾਨੀ ਕਰਕੇ ਨੂਨ ਲੀਗ ਚਲਾ ਗਿਆ। ਅੰਦਾਜ਼ਾ ਕਰੋ ਤੁਸੀਂ। ਆਹ ਜਰਾ ਕਲਿੱਪ ਦੇਖੋ ਇਹਦਾ, ਕੀ ਬਕਵਾਸ ਕਰ ਰਿਹਾ ਸੀ ਇਲੈਕਸ਼ਨ 'ਚ। ਮੇਰਾ ਦੂਸਰਾ ਲੋਕਾਂ ਨੂੰ ਵਧਾ ਲਿਆ, ਖਾਸ ਤੌਰ ਤੇ ਜਿਹੜੇ PTI ਦੇ ਜਾਣਨ ਬੰਦੇ ਨੇ ਵਧਾ ਲਿਆ। ਮੈਨੂੰ ਲੱਗਾ ਕਾਮਯਾਬੀ ਦਿੱਤੀ ਨਾ ਤਾਂ ਮੈਂ ਇਮਰਾਨ ਖਾਨ ਦੇ ਨਾਲ ਖਲੋਸਾ। ਮੈਂ ਰਿਕਾਰਡ ਕਰ ਲਓ, ਮੈਂ ਉਸ ਦਾ ਨਾਲ ਰਸਾ ਇਹ ਮੰਨੇ ਕਰ। लो जी अंदाज़ा करो कैसी बेगैरती और बेशर्मी आ, कि मेरा मतलब है कि शुरू दिन तो ही आप बेशरम आप बेगैरत साकब चुत्तड़ जड़ा चुद्दड़ जड़ा पापा जी कहते यार चुद्धड़, मैं कहा चुद्धड़ इको ही गल है, चुद्धड़ हो गया चुद्धड़ हो गया या चुत्तड़ हो गया। पापा कहते यार चुद्धड़ कर ला, चुत्तड़ जरा बहुत ही बेशरम जहा चलो वो कर लो। बड़ा हराम ਦਾ ਸ਼ੁਰੂ ਤੋਂ, ਮਤਲਬ ਆਹ ਗੱਲ ਠੀਕ ਹੈ ਬਾਬਾ ਜੀ ਦੀ ਕਿ ਹਰਾਮ ਦਾ। ਅਤੇ ਉਹ ਜਿਹੜਾ ਨਾ ਸ਼ੁਰੂ ਤੋਂ ਹੀ ਜਿਹੜਾ ਬਗੈਰਤ ਔਰ ਬੇਸ਼ਰਮ ਸੀਗਾ, ਗੱਦਾਰੀ ਕਰਕੇ ਗਿਆ, ਖਾਨ ਦੇ ਵੋਟਾਂ ਨਾਲ ਜਿੱਤ ਕੇ ਅਤੇ ਉੱਧਰ ਚਲਾ ਗਿਆ। ਅਤੇ ਨਾਲੇ ਇਹਦੇ 'ਤੇ ਜਿਹੜੇ ਕੇਸ ਕੁਛ ਚੱਲ ਰਹੇ ਸਾਰੇ ਕੁਛ, ਉਹ ਹੁਣ ਜਨਾਬ ਇਹ ਕਿਹਾ ਜਾ ਰਿਹਾ, ਆਪਣਾ ਮਾਈ ਦੀ ਇੱਕ ਟਵੀਟ ਵੀ ਆ ਗਈ ਹੈ। ਮਾਈ ਕਹਿੰਦੀ ਹੈ ਕਿ ਜੋ ਵੀ ਆ ਇਹ ਜਿਹੜਾ ਮਾਮਲਾ ਬੜਾ ਹਸਾਸ ਆ, ਜ਼ਾਤੀ ਨੋਈਅਤ ਦਾ ਮਾਮਲਾ, ਅਤੇ ਇਹਦੇ ਵਿੱਚ ਕੋਈ ਵੀ ਰਿਆਇਤ ਨਹੀਂ ਹੋਏਗੀ, ਚਾਹੇ ਕੋਈ ਜਿਹੜਾ ਵੀ ਵਜ਼ੀਰ ਹੋਵੇ, ਮਸ਼ੀਰ ਹੋਵੇ ਜਾਂ ਕੋਈ ਸਾਡਾ ਹੋਵੇ ਜਾਂ ਭਰਾ ਹੋਵੇ। ਇੱਦਾਂ ਦੀ ਉਹਨੇ ਗੱਲ ਕੀਤੀ ਆ। ਲੇਕਿਨ ਇਹਦੇ ਪਿੱਛੇ ਜਿਹੜਾ
ਉਹ ਆਪਣਾ ਉਹ ਖੜਾ ਵਾ ਮੀਆਂ ਅਲੀ ਇਸ਼ਫਾਕ, ਤੇ ਮੀਆਂ ਅਲੀ ਇਸ਼ਫਾਕ ਤੁਹਾਨੂੰ ਪਤਾ ਕਿ ਜਨਰਲਾਂ ਦਾ ਟੱਟੂ ਆ, ਤੇ ਉਹ ਮੇਰਾ ਮਤਲਬ ਜਨਰਲਾਂ ਦਾ ਵਕੀਲ ਆ, ਤੇ ਉਹ ਆ ਕੇ ਉਹਦੇ ਦਿਫਾਅ ਕਰ ਰਿਹਾ, ਤੇ ਉਹਨੂੰ ਕਹਿ ਰਿਹਾ ਖੜਾ ਹੋ ਕੇ ਕਿ ਆ ਇੰਤਹਾਈ ਬੇਗੈਰਤ ਆਦਮੀ ਹੈ, ਬੇਸ਼ਰਮ ਆਦਮੀ ਹੈ, ਨਜਾਇਜ਼ ਤਾਲੁਕਾਤ ਰੱਖਣ ਵਾਲਾ ਗੰਦਾ ਰੁਖਲੀਜ਼ ਆਦਮੀ ਹੈ, 5 ਸਾਲ ਤੋਂ ਨਜਾਇਜ਼ ਤਾਲੁਕਾਤ ਦੇ ਉਹ ਚਾਰਜਸ਼ੀਟ ਉਹਦੇ ਖਿਲਾਫ ਆਪਣੇ ਹੀ ਜਿਹੜਾ ਮੇਰਾ ਮਤਲਬ ਹੈ ਕਲਾਇੰਟ ਆ ਉਹਦੇ ਖਿਲਾਫ ਚਾਰਜਸ਼ੀਟ ਉਹਨੇ ਸਾਰੀ ਆ ਕੇ ਪੜ੍ਹੀ ਹੈ। ਉਹ ਹੁਣ ਲੋਕੀ ਕਹਿ ਰਹੇ ਕਿ ਬਈ ਆਹ ਚਾਰਜਸ਼ੀਟ ਉਹਦੇ ਆਪਣੇ ਵਕੀਲ ਨੇ ਪੜ੍ਹਤੀ ਹੈ, ਇਹਨੂੰ ਨਾਅਹਿਲ ਕਰਵਾਓ। ਹਾਂਜੀ, ਇਹ ਅਦਾਲਤ ਲੈ ਕੇ ਜਾਓ, ਇਹ ਤਾਂ ਨਾਅਹਿਲ ਬੰਦਾ, ਇਹ ਤਾਂ ਇਸ ਕਾਬਿਲ ਨਹੀਂ ਕਿ ਮੈਂਬਰ ਪੰਜਾਬ ਅਸੈਂਬਲੀ ਰਹਿ ਸਕੇ, ਸੂਬਾਈ ਅਸੈਂਬਲੀ ਦਾ। ਫਾਰਗ ਕਰਾਓ ਇਹਨੂੰ। ਬਾਬਾ ਜੀ ਕਹਿੰਦੇ ਫਾਰਗ ਕਰਾਉਣਾ ਕਿੱਥੇ, ਜਿੱਥੇ ਜਾਣਾ ਆਈਨੀ ਅਦਾਲਤ ਵਾਲੇ ਉਹ ਵੀ ਇਹਨਾਂ ਦਾ ਹੀ ਹੈ। ਉਹ ਆਪ ਕਿਹੜਾ ਅਹਿਲ, ਉਹ ਵੀ ਨਾਅਹਿਲ ਬੈਠੇ ਹੋਏ ਉੱਥੇ। ਉਸ ਤੋਂ ਉੱਤੇ ਜਿਹਨਾਂ ਨੇ ਉਹਨਾਂ ਨੂੰ ਲਾਇਆ ਹੋਇਆ ਉਹ ਵੀ ਨਾਅਹਿਲ ਹੈ। ਨਾਅਹਿਲਾਂ ਦੀ ਇੱਕ ਪੂਰੀ ਜਮਾਤ ਹੈ, ਇੱਕ ਟੋਲਾ ਵਾ ਜਿਹੜਾ ਪਾਕਿਸਤਾਨ ਦੇ ਨਾਅਹਿਲਾਂ ਦਾ ਕਾਬਜ਼ ਆ, ਅਤੇ ਉੱਥੇ ਕਿਹਦੀ ਸੁਣਨੀ। ਹਾਂ ਬਸ PTI ਵਾਲਾ ਕੋਈ ਫੜ ਲੈਣਗੇ, ਉਹਨੂੰ ਹਵਾਲੇ ਕਰ ਦੇਣਗੇ, ਤਾਂ ਉਹ ਲਾਜ਼ਮੀ ਗੱਲ ਉਹ ਫਿਰ ਫੈਸਲਾ ਉਹਦੇ ਖਿਲਾਫ ਹੋਏਗਾ। ਬਾਕੀ ਇਹਨਾਂ ਦੇ ਖਿਲਾਫ ਕੋਈ ਫੈਸਲੇ ਨਹੀਂ ਆਣੇ, ਐਵੇਂ ਅੱਖਾਂ ਦਾ ਧੋਖਾ, ਜੋ ਮਰਜ਼ੀ ਕਰੀ ਜਾਣ, ਹਿਸਾਬ ਕਿਤਾਬ ਲਾਏ ਜਾਣ, ਆਪਸੀ ਇਹਨਾਂ ਦੀਆਂ ਅੰਦਰੋਂ ਹਿਸਾਬ ਕਿਤਾਬ ਲੱਗਿਆ, ਉਹ ਕੋਈ ਨਾ ਕੋਈ ਮੁੱਕ ਮਗਾ ਇਹਨਾਂ ਦਾ ਕਿਤੇ ਨਾ ਕਿਤੇ ਹੋ ਜਾਏਗਾ। ਔਰ ਇਹਦੇ ਬਾਅਦ ਜਿਹੜੀ ਇੱਕ ਅਹਿਮ ਖਬਰ ਆ ਉਹ ਸਾਨੂੰ ਦਿੱਤੀ ਹੈ ਜਨਾਬ ਸ਼ਹਿਜ਼ਾਦ ਅਕਬਰ ਸਾਹਿਬ ਨੇ। ਜੀ ਹਾਂ, ਸ਼ਹਿਜ਼ਾਦ ਅਕਬਰ ਸਾਹਿਬ ਤੁਹਾਨੂੰ ਪਤਾ ਹੈ ਕਿ ਇਮਰਾਨ ਅਹਿਮਦ ਖਾਨ ਸਾਹਿਬ ਦੇ ਬਿਲਕੁਲ ਕਰੀਬ ਸਨ ਜਦੋਂ ਵਜ਼ੀਰ ਆਜ਼ਮ ਸਨ ਖਾਨ ਸਾਹਿਬ, ਅਤੇ ਉਹ ਅੰਦਰ ਦੀਆਂ ਗੇਮਾਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨਾ ਉਹ ਹੁਣ ਇੱਕ ਇੱਕ ਦੋ ਦੋ ਕਰਕੇ ਕੱਢ ਰਿਹਾ, ਰਾਜ਼ ਜਿਹੜੇ ਆ ਜਰਨੈਲਾਂ ਦੇ ਫਾਸ਼ ਕਰ ਰਿਹਾ, ਸਾਹਮਣੇ ਰੱਖ ਰਿਹਾ ਕਿ ਕੀ ਬਗੈਰਤੀ ਔਰ ਬੇਸ਼ਰਮੀ ਹੋਈ ਔਰ ਕਿੰਨੇ ਕੀਤੀ। ਉਹ ਤੁਹਾਨੂੰ ਯਾਦ ਹੋਣਾ ਕਿ CIA ਦਾ ਡਾਇਰੈਕਟਰ ਜਦੋਂ ਪਾਕਿਸਤਾਨ ਆਇਆ ਸੀ ਅਤੇ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਇਨਕਾਰ ਕਰਤਾ ਸੀ ਉਹਨੂੰ ਮਿਲਣ ਤੋਂ, ਕਿ ਵੀ ਨਹੀਂ ਜਾ ਕੇ ਆਪਣਾ ਜਿਹੜਾ ਹਮ ਮਨਸਬ ਆ ਉਹਦੇ ਨਾਲ ਮਿਲ। ਹਾਲਾਂਕਿ ਇਹ ਬੜੀ ਅਜੀਬ ਗੱਲ ਸੀ, ਕਿਉਂਕਿ ਸ਼ੁਰੂ ਤੋਂ CIA ਦਾ ਜਿਹੜਾ ਵੀ ਡਾਇਰੈਕਟਰ ਹੁੰਦਾ ਉਹ ਆ ਕੇ ਵਜ਼ੀਰ ਆਜ਼ਮ ਨਾਲ ਮਿਲਦਾ, ਮੁਲਾਕਾਤ ਹੋਣੀ ਚਾਹੀਦੀ ਹੈ। ਅਤੇ ਉਦੋਂ ਬੱਲੇ ਬੱਲੇ ਤੇ ਹੋਈ ਕਿ ਬਈ ਦੇਖੋ ਜੀ ਬਿਲਕੁਲ ਜ਼ਬਰਦਸਤ ਹੋ ਗਿਆ, ਖਾਨ ਸਾਹਿਬ ਨੇ ਕਹਿ ਦਿੱਤਾ ਕਿ ਨਹੀਂ ਵੀ ਹਮ ਮਨਸਬ ਆਪਣਾ ਉਹਦੇ ਨਾਲ ਜਾ ਕੇ ਮੇਰੇ ਨਾਲ ਮਿਲਣ ਦਾ ਤੇਰਾ ਕੀ ਕੰਮ। ਹਾਲਾਂਕਿ ਉਹ ਐਕਚੁਅਲੀ ਪ੍ਰੋਬਲਮ ਇਹ ਹੁੰਦੀ ਆ ਕਿ ਅਗਰ ਉਹ ਵਜ਼ੀਰ ਆਜ਼ਮ ਨਾਲ ਨਾ ਮਿਲੇ, ਕਿਉਂਕਿ ਦੇਖੋ ਪਾਕਿਸਤਾਨ ਉਹੀ ਚਲਾ ਰਿਹਾ, ਇੱਥੇ ਬੈਠਾ ਵਜ਼ੀਰ ਆਜ਼ਮ ਨਹੀਂ ਚਲਾ ਰਿਹਾ ਹੁੰਦਾ। ਉਹ ਅਸੀਂ ਦੇਖ ਹੀ ਰਿਹਾ ਕਿ ਵਜ਼ੀਰ ਆਜ਼ਮ ਕਿੰਨਾ ਕੁ ਤਾਕਤਵਰ ਆ, ਅਦਮ ਐਤਮਾਦ ਲਿਆ ਕੇ ਇੱਕ ਖੱਤ 'ਤੇ ਉਹ ਜਿਹੜਾ ਨਾ ਸਾਰੀ ਅਦਮ ਐਤਮਾਦ ਕਾਮਯਾਬ ਕਰਾ ਕੇ ਹੁਕੂਮਤ ਖਤਮ ਕਰ ਦਿੱਤੀ। ਇਹਨਾਂ 'ਤੇ ਤਾਕਤ ਆ ਵਜ਼ੀਰ ਆਜ਼ਮ ਦੀ ਤਾਕਤ। ਅਤੇ ਉਹ ਫਿਰ CIA ਦਾ ਜਿਹੜਾ ਡਾਇਰੈਕਟਰ ਆ ਉਹ ਹਿਸਾਬ ਕਿਤਾਬ ਲੈ ਕੇ ਜਿਹੜਾ ਨਾ ਚੱਲਦਾ ਵਾ ਅੱਗੇ ਕਿੱਦਾਂ ਸਿਸਟਮ ਹੋਣਾ ਵਾ। ਅਤੇ ਉਹ ਦੱਸ ਰਹੇ ਸੀ ਕਿ ਜੀ ਉਹ ਐਕਚੁਅਲੀ ਮੁਲਾਕਾਤ ਹੋਣੀ ਚਾਹੀਦੀ ਸੀ ਤਾਂ ਕਿ ਜੋ ਗੱਲਬਾਤ ਸੀ ਡਾਇਰੈਕਟ ਹੁੰਦੀ ਖਾਨ ਸਾਹਿਬ ਦੀ, ਖਾਨ ਸਾਹਿਬ ਨਾਲ ਇੱਕ ਤਾਲੁਕ ਰੱਖਦਾ ਹੁੰਦਾ, ਬਜਾਏ ਇਸ ਦੇ ਕਿ ਥੱਲੇ ਬੈਠੇ ਸਾਰੇ ਗੱਦਾਰ ਜਿਹੜੇ ਨੇ ਉਹਨਾਂ ਨਾਲ ਤਾਲੁਕਾਤ ਹੁੰਦੇ। ਹੁਣ ਉਹ ਕਹਿੰਦੇ ਜੀ ਆਹ ਖਾਨ ਸਾਹਿਬ ਨੇ ਆਪ ਉਹਨਾਂ ਨਾਲ ਨਹੀਂ ਸੀ ਕੀਤਾ, ਇਹ ਖਾਨ ਸਾਹਿਬ ਕੋ ਮਨਾ ਕਰਵਾਇਆ ਗਿਆ ਮੁਲਾਕਾਤ ਵਾਸਤੇ, ਇਨਕਾਰ ਕਰਵਾਇਆ ਗਿਆ। ਔਰ ਕਿੰਨੇ ਕਰਵਾਇਆ ਇਨਕਾਰ ਕਰਵਾਇਆ? ਜਨਰਲ ਬਾਜਵਾ ਅਤੇ ਜਨਰਲ ਫੈਜ਼ ਹਮੀਦ। ਓਏ ਹੋਏ, ਇਹ ਉਹੀ ਫੈਜ਼ ਹਮੀਦ ਆ ਜਿਹੜਾ ਅੱਜ ਸਜ਼ਾ ਭੁਗਤ ਰਿਹਾ, ਜਿਹਨੂੰ ਅੰਦਰ ਪਾਇਆ ਉਹਨਾਂ ਨੇ। ਲੇਕਿਨ ਉਦੋਂ ਬੱਲੇ ਬੱਲੇ ਹੋਈ ਹੁੰਦੀ ਸੀ ਜੀ ਫੈਜ਼ ਹਮੀਦ। ਦੇਖਿਓ ਜੀ ਫੈਜ਼ ਹਮੀਦ ਤੇ ਬੜਾ ਜਿਹੜਾ ਨਾ ਇਮਰਾਨ ਖਾਨ ਦਾ ਜਿਹੜਾ ਉਹ ਤੁਸੀਂ ਕਹਿ ਲਓ ਕਿ ਹਮਦਰਦ, ਹਾਲਾਂਕਿ ਕੋਈ ਵੀ ਨਹੀਂ ਐਸੀ ਗੱਲ ਸੀ। ਸਭ ਤੋਂ ਬੜੀ ਦੁਸ਼ਮਣੀ ਇਹਨੇ ਕੀਤੀ ਫੈਜ਼ ਹਮੀਦ ਨੇ ਬਾਜਵੇ ਦੇ ਨਾਲ ਮਿਲ ਕੇ। ਔਰ ਇਹ ਫੈਜ਼ ਹਮੀਦ ਹੀ ਸੀ ਜਿਹੜਾ ਜਾ ਕੇ ਨੂਨ ਲੀਗੀਆਂ ਨੂੰ ਕਹਿੰਦਾ ਸੀ ਕਿ ਲੋ ਜੀ ਅਸੀਂ ਫੈਸਲਾ ਹੋ ਗਿਆ ਇਮਰਾਨ ਖਾਨ ਨੂੰ ਫਾਰਗ, ਅਤੇ ਤੁਸੀਂ ਆਓ ਆ ਕੇ ਸੰਭਾਲੋ। ਹਾਂਜੀ, ਉਹ ਸਾਰਾ ਇਸ ਰਿਕਾਰਡ 'ਤੇ ਆ। ਇਹਦਾ ਮਤਲਬ ਫੈਜ਼ ਹਮੀਦ ਨੇ ਵੀ ਹੱਥ ਧੋਤੇ ਆ ਇਸ ਬਹਿਤੀ ਗੰਗਾ ਦੇ ਵਿੱਚ। ਉਹਨੇ ਵੀ ਜਾ ਕੇ ਬਾਜਵੇ ਦੀ ਜੀ ਹਜ਼ੂਰੀ ਕੀਤੀ ਆ, ਔਰ ਉਹਨਾਂ ਨੇ ਜਨਾਬ ਆ ਕੇ ਕਿਹਾ ਫੈਜ਼ ਹਮੀਦ ਨੇ ਕਿ ਨਹੀਂ ਜੀ ਇਹ ਮੁਲਾਕਾਤ ਤੁਸੀਂ ਇਹਨਾਂ ਨਾਲ ਨਹੀਂ ਕਰਨੀ। ਹਾਂਜੀ, ਕਿਉਂਕਿ ਇਹਨਾਂ ਨੂੰ ਇਨਕਾਰ ਕਰ ਦਿਓ ਤਾਂ ਕਿ ਇਮਰਾਨ ਖਾਨ ਕੋਲ ਨਾ ਕੋਈ ਰਾਬਤਾ ਹੀ ਨਾ ਹੋਵੇ, ਅਤੇ ਇਮਰਾਨ ਖਾਨ ਨੂੰ ਇੱਦਾਂ ਪੇਸ਼ ਕੀਤਾ ਜਾਏ ਕਿ ਬੜਾ ਜਿਹੜਾ ਨਾ ਮਗਰੂਰ ਆਦਮੀ ਹੈ, ਐਰੋਗੈਂਟ ਆਦਮੀ ਆ, ਇਹ ਕਿਸੇ ਨਾਲ ਨਹੀਂ ਮਿਲਦਾ, ਹੈ ਤੁਹਾਡੇ ਵਾਸਤੇ ਨਹੀਂ ਅੱਛਾ, ਦੇਖੋ ਸਾਡੇ ਨਾਲ ਮਿਲੋ ਆ ਕੇ, ਸਾਡੇ ਨਾਲ ਗੱਲ ਕਰੋ, ਉਹ ਫਾਰਗ ਆ। ਅਤੇ ਇੱਦਾਂ ਕਰਕੇ ਇਹਨਾਂ ਨੇ ਇਮਰਾਨ ਖਾਨ ਨੂੰ ਜਿਹੜਾ ਨਾ ਵਿੱਚੋਂ ਉਹ ਬੁਰਾ ਬਣਾਇਆ ਉਹਨਾਂ ਦੇ ਸਾਹਮਣੇ। ਹਾਲਾਂਕਿ ਇਮਰਾਨ ਖਾਨ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਮਰਾਨ ਖਾਨ ਦੇ ਪਹਿਲੇ ਵੀ ਜਿਹੜਾ ਨਾ ਉਹ ਹੱਕ ਸੱਚ 'ਤੇ ਖੜਾ ਸੀ, ਅੱਜ ਵੀ ਹੱਕ ਸੱਚ 'ਤੇ ਖੜਾ, ਅੱਜ ਵੀ ਅਗਰ ਲੇਕਿਨ ਆਹ ਮੁਲਾਕਾਤ ਹੋਣੀ ਚਾਹੀਦੀ ਸੀ, ਇਹੋ ਜਿਹੇ ਤਾਲੁਕ ਜਿਹੜੇ ਉਹ ਰੱਖਣੇ ਚਾਹੀਦੇ ਸੀਗੇ, ਅਤੇ ਉਹ ਇਹਨਾਂ ਨੇ ਇਹ ਬਗੈਰਤੀ ਕਰਵਾਈ। ਦੂਜੀ ਉਹਨਾਂ ਨੇ ਕੀਤੀ ਜਨਾਬ ਗੱਲ ਕਿ ਆਹ ਜਿਹੜਾ ਇਲੈਕਸ਼ਨ ਕਮਿਸ਼ਨਰ ਆ ਸਿਕੰਦਰ ਸੁਲਤਾਨ ਰਾਜਾ ਜਿਹੜਾ ਆ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਜਿਹੜਾ ਬੈਠਾ ਹੋਇਆ, ਇਹ ਹਰਾਮ ਜ਼ਦਾ ਜਿਹੜਾ ਬੈਠਾ ਹੋਇਆ,
ਇਹ ਵੀ ਜਨਾਬ ਉਹ ਫੈਜ਼ ਹਮੀਦ ਨਹੀਂ ਰੱਖਿਆ। ਅੰਦਾਜ਼ਾ ਕਰੋ ਕਿ ਫੈਜ਼ ਹਮੀਦ ਜਿਹੜਾ ਕੀ ਬਗੈਰਤੀਆਂ ਕਰਦਾ ਰਿਹਾ, ਬੇਸ਼ਰਮੀਆਂ ਕਰਦਾ ਰਿਹਾ। ਹਾਂਜੀ, ਔਰ ਉਹ ਜਨਾਬ ਉਹ ਖਾਨ ਸਾਹਿਬ ਜਿਹੜੇ ਨਾ ਉਹ ਵੀ ਨਹੀਂ ਸੀ ਮੰਨਦੇ, ਅਤੇ ਬਾਕੀ ਜਿਹੜੀ ਉਹ ਕਹਿੰਦੇ ਕਬੀਨਾ ਸਾਡੀ ਕਮੇਟੀ ਸੀ, ਸਾਡੀ ਕੋਈ ਵੀ ਨਹੀਂ ਮੰਨਦਾ ਸੀ, ਪਾਰਲੀਮੈਂਟ ਕਮੇਟੀ, ਕਿ ਬਈ ਇਹਨੂੰ ਜਿਹੜਾ ਨਾ ਉਹ ਇਹਨੂੰ ਲਿਆ ਜਾਏ ਕਿਉਂਕਿ ਤਾਂ ਨੂਨ ਲੀਗ ਦਾ ਬੰਦਾ। ਉਹ ਫਿਰ ਫੈਜ਼ ਹਮੀਦ ਨੇ ਕਿਹਾ ਕਿ ਨਹੀਂ ਮੇਰੀ ਗਰੰਟੀ ਹੈ ਜੀ ਆ ਬਿਲਕੁਲ ਇੰਡੀਪੈਂਡੈਂਟ ਰਹੇਗਾ। ਬੜਾ ਕਿੱਥੇ ਇੰਡੀਪੈਂਡੈਂਟ ਰਹੇਗਾ। ਉਹ ਜਦੋਂ ਮੈਨੂੰ ਯਾਦ ਆ ਜਦੋਂ ਲੱਗਿਆ ਵਾ ਅਤੇ ਉਦੋਂ ਸਦੀਕ ਜਾਨ ਨੇ ਖਬਰ ਦਿੱਤੀ ਸੀ ਕਿ ਬਈ ਇਹ ਲੱਗਣ ਤੋਂ ਪਹਿਲੇ ਇਹਨੇ ਫੋਨ ਕੀਤਾ ਸਿਕੰਦਰ ਸੁਲਤਾਨ ਰਾਜੇ ਨੇ ਨਵਾਜ਼ ਸ਼ਰੀਫ ਨੂੰ, ਉਹਦੇ ਕੋਲ ਇਜਾਜ਼ਤ ਲਈ ਹੈ ਕਿ ਸਰ ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਲੱਗ ਜਾਵਾਂ। ਅੰਦਾਜ਼ਾ ਕਰੋ ਕਿ ਕਿਸ ਕਿਸਮ ਦਾ ਨੌਕਰ ਔਰ ਖਾਦਮ ਆ ਨਵਾਜ਼ ਸ਼ਰੀਫ ਦਾ। ਅਤੇ ਉਹਨੂੰ ਲਵਾਇਆ ਗਿਆ ਔਰ ਲਵਾ ਕੇ ਜੋ ਕੁਛ ਉਹਨੇ ਕੀਤਾ ਅੱਜ ਤੱਕ ਆ ਸਾਡੇ ਸਾਹਮਣੇ ਆ, ਜੋ ਬੇਗੈਰਤੀ ਬੇਸ਼ਰਮੀ ਹੋਈ ਇੱਥੇ, ਇਹ ਸਾਰੀ ਸਿਹਰਾ ਜਿਹੜਾ ਉਹ ਫੈਜ਼ ਹਮੀਦ ਦੇ ਸਿਰ 'ਤੇ ਹੈ ਸਾਰਾ। ਦੇਖੋ ਕੈਸੀ ਬਗੈਰਤੀ ਹੋਈ, ਕੈਸਾ ਜਿਹੜਾ ਨਾ ਉਹ ਧੋਖਾ ਕੀਤਾ ਗਿਆ ਖਾਨ। ਅਤੇ ਖਾਨ ਜਿਹੜਾ ਉਦੋਂ ਬਿਲਕੁਲ ਖਾਨ ਵੀ ਅਸੀਂ ਸਾਰੇ ਵੀ ਅਸੀਂ ਵੀ ਇਹੀ ਸਮਝਦੇ ਸੀ ਕਿ ਯਾਰ ਆ ਬੜੇ ਮੁਹੱਬੇ ਵਤਨ ਨੇ, ਕੌਮ ਦੇ ਹੱਕ ਫੈਸਲੇ ਕਰਦੇ ਆ, ਹਾਂ ਕੌਮ ਦੇ ਮਫਾਦ ਦੇ ਵਿੱਚ ਫੈਸਲੇ ਕਰਦੇ ਆ। ਉਹ ਸਾਨੂੰ ਪਤਾ ਲੱਗ ਹੀ ਗਿਆ ਕਿ ਕਿੰਨਾ ਕੌਮ ਦਾ ਮਫਾਦ ਸੀਗਾ ਅਤੇ ਕਿੰਨਾ ਦਾ ਆਪਣਾ ਮਫਾਦ ਸੀਗਾ। ਆ ਸਾਰੀ ਬੇਗੈਰਤੀ ਔਰ ਬੇਸ਼ਰਮੀ ਜਿਹੜੀ ਨਾ ਉਹ ਐਕਸਪੋਜ਼ ਹੋ ਰਹੀ ਆ। ਉਹ ਜਾਂਦੇ ਹੋਏ ਇੱਕ ਹੋਰ ਫੁੱਲ ਝੜੀ ਕਿਸਮ ਦੀ ਖਬਰ ਤੁਹਾਨੂੰ ਦਿੰਦੇ ਜਾਵਾਂ। ਉਹ ਜਨਾਬ ਉਹ ਜਿਹੜਾ ਜਵੇਦ ਸ਼ੇਖ ਆ ਐਕਟਰ ਬਹੁਤ ਵੱਡਾ ਪਾਕਿਸਤਾਨ ਦਾ, ਉਹਦੀ ਧੀ ਜਿਹੜੀ ਆ ਇੱਕ ਮੋਮਲ ਸ਼ੇਖ, ਸ਼ੇਖ ਜਵੇਦ ਸ਼ੇਖ ਦੀ ਧੀ ਮੋਮਲ ਸ਼ੇਖ ਜਿਹੜੀ ਆ, ਉਹਦੀ ਬੜਾ ਕਲਿੱਪ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹੈ ਸੋਸ਼ਲ ਮੀਡੀਆ 'ਤੇ ਵੀ। ਉਹ ਜਨਾਬ ਉਹ ਤਾਰੀਫਾਂ ਦੇ ਫੁੱਲ ਬਣ ਰਹੀ ਆ, ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਉਹ ਮਾਈ ਲਾਹੌਰ ਦਾ ਪਾਣੀ ਕੱਢਣ ਵਾਲੀ, ਔਰ ਮਾਈ ਜਹਾਜ਼ ਵਾਲੀ, ਹਾਂਜੀ ਮਾਈ ਗੋਬਰ ਵਾਲੀ ਜਿਹੜੀ ਹੈ ਇੰਨੇ ਸਾਰੇ ਨਾਮ। ਉਹ ਜਿਹੜੀ ਮਾਈ ਉਹਦੇ ਜਿਹੜੀ ਨਾ ਤਾਰੀਫ ਕਰ ਰਹੀ ਹੈ ਖੜੀ ਹੋਏ, ਉਹ ਕਹਿੰਦੀ ਜੀ ਬਹੁਤ ਆਲਾ ਕੰਮ ਕਰ ਦਿੱਤਾ ਮਾਈ ਨੇ, ਉਹ ਕਰ ਦਿੱਤਾ ਜੋ ਸ਼ਾਇਦ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਸਵਾਲ ਕਰਨ ਵਾਲੇ ਨੇ ਸਵਾਲ ਕੀਤਾ ਕਿ ਕੀ ਕੀਤਾ, ਅਤੇ ਫਿਰ ਆਏ ਬਾਏਂ ਛਾਏਂ ਕਰਕੇ ਕਹਿਣ ਲੱਗੀ ਉਹ ਦੇਖੋ ਜੀ ਆ ਫਿਲਮ ਸਿਟੀ ਬਣਾ ਰਹੀ ਆ, ਹੋਏ ਇੱਥੇ ਰੱਖ ਮਲੰਗੀ ਫਿਲਮ ਸਿਟੀ ਬਣਾ ਰਹੀ ਆ, ਬੜੇ ਬੜੇ ਪ੍ਰੋਜੈਕਟ ਲੱਗ ਰਹੇ ਇੱਥੇ ਜਨਾਬ, ਫਿਲਮ ਬਣਨਗੀ ਇੱਥੇ, ਡਰਾਮੇ ਬਣਨਗੇ, ਫਿਲਮ ਬਣੇਗੀ। ਉਹ ਫਿਲਮ 'ਚ ਫਿਰ ਇਹ ਚਾਵਲ ਨੂੰ ਕੰਮ ਹੀ ਮਿਲੇਗਾ, ਵੈਸੇ ਇਹਨੂੰ ਕੰਮ ਦਿੰਦਾ ਕੋਈ ਨਹੀਂ। ਹਾਂ, ਅਤੇ ਆ ਕੇ ਜਨਾਬ ਉਹ ਡਰਾਮਿਆਂ 'ਚ ਜਿਹੜਾ ਆਪਣਾ ਫਿਲਮਾਂ 'ਚ ਕੰਮ ਕਰਨ ਲਈ ਚੱਕਰ ਦੇ ਵਿੱਚ ਉਹ ਹੁਣ ਤਾਰੀਫਾਂ ਦੇ ਫੁੱਲ ਬਣ ਰਹੀ ਆ ਕਿ ਦੇਖੋ ਜੀ ਮੈਡਮ। ਹੁਣ ਦੇਖੋ ਮੈਡਮ ਨੇ ਜਿਹੜਾ ਨਾ ਉਹ ਕੈਸੀ ਚਲਾਕੀ ਨਾਲ ਸੋਸ਼ਲ ਮੀਡੀਆ 'ਤੇ ਵੀ ਔਰ ਮੀਡੀਆ 'ਤੇ ਔਰ ਹਰ ਜਗ੍ਹਾ ਜਿੱਥੇ ਵੀ ਕੰਮ ਕਰਨ ਵਾਲੇ ਜਿੰਨੇ ਵੀ ਫਨਕਾਰ ਅਦਾਕਾਰ ਨੇ, ਉਹ ਜਨਾਬ ਉਹਨਾਂ ਨੂੰ ਇੱਕਦਮ ਆਪਣੀ ਛਤਰੀ ਥੱਲੇ ਇਕੱਠਾ ਕਰ ਲਿਆ। ਆ ਇੱਕ ਜਿਹੜਾ ਨਾ ਨਵਾਂ ਸ਼ੁਭਦਾ ਛੱਡ ਕੇ ਕਿ ਜੀ ਮੀਡੀਆ ਸਿਟੀ ਬਣਨ ਲੱਗੀ ਆ, ਫਿਲਮ ਸਿਟੀ ਜਨਾਬ ਬਣਨ ਲੱਗੀ ਆ। ਉਹ ਫਿਲਮ ਸਿਟੀ ਦੇ ਵਿੱਚ ਜਨਾਬ ਕਰੋੜਾਂ ਅਰਬਾਂ ਰੁਪਇਆ ਲਾਇਆ ਜਾਏਗਾ, ਉੱਥੇ ਫਿਲਮ ਬਣਾਈ ਜਾਏਗੀ, ਉੱਥੇ ਕੰਮ ਦਿੱਤੇ ਜਾਣਗੇ, ਅਤੇ ਉਹ ਸਾਰਿਆਂ ਨੂੰ ਘੇਰ ਕੇ ਉੱਥੇ ਲਿਆ ਕੇ ਹੁਣ ਤਾਂ ਕਿ ਸਿਰਫ ਇਸ ਕਰਕੇ ਕਿ ਵੀ ਜਿਨ੍ਹਾਂ ਨੇ ਕੰਮ ਲੈਣਾ ਵਾ ਹੁਣ ਉੱਥੇ, ਹਾਂਜੀ ਜਿਨ੍ਹਾਂ ਨੇ ਉੱਥੇ ਖਾਬੇ ਖਾਣੇ, ਉਹ ਆ ਕੇ ਮਾਈ ਦੀਆਂ ਤਾਰੀਫਾਂ ਕਰਨ। ਉਹੀ ਕੰਮ ਹੋ ਰਿਹਾ। ਉਹ ਜਿਹਨੂੰ ਕੋਈ ਮੇਰਾ ਮਤਲਬ ਹੈ ਕਿ ਪ੍ਰੋਡਿਊਸਰ ਨਹੀਂ ਪੁੱਛਦਾ, ਨਾ ਕੋਈ ਹਦਾਇਤਕਾਰ ਉਹਨੂੰ ਪੁੱਛਦਾ, ਉਹ ਆ ਕੇ ਮਾਈ ਦੀਆਂ ਤਾਰੀਫਾਂ ਕਰ ਰਹੀ ਆ ਕਿ ਦੇਖੋ ਜੀ ਆ ਹੁਣ ਮਾਈ ਇੱਥੇ ਬਣਾਉਗੀ ਫਿਲਮ, ਅਤੇ ਉਹ ਸਾਨੂੰ ਕਹਾ ਬਾਬਾ ਜੀ ਕਹਿੰਦੇ ਇਹਨਾਂ ਨੂੰ ਨਾਤੇ ਧੋਤੇ ਰਹਿ ਜਾਣ। ਮੈਂ ਬਾਬਾ ਜੀ ਉਹ ਬਾਬਾ ਜੀ ਕਹਿੰਦੇ ਮਾਈ ਨੇ ਉੱਥੇ ਆਪਣੀਆਂ ਫਿਲਮਾਂ ਬਣਾਉਣੀਆਂ ਕਿ ਇਹਨਾਂ ਦੀਆਂ ਬਣਾਉਣੀਆਂ। ਮੈਂ ਬਾਬਾ ਜੀ ਕੀ ਮਤਲਬ? ਬਾਬਾ ਜੀ ਕਹਿੰਦੇ ਮਾਈ ਨੇ ਆਪਣੀਆਂ ਫਿਲਮਾਂ ਬਣਾਉਣੀਆਂ। ਮੈਂ ਬਾਬਾ ਜੀ ਕਿਹੜੀਆਂ? ਬਾਬਾ ਜੀ ਕਹਿੰਦੇ ਗੰਦੀਆਂ। ਮੈਂ ਕਿਹਾ ਨਹੀਂ ਯਾਰ ਉਹ ਕਿੱਦਾਂ ਬਣਾ? ਬਾਬਾ ਕਹਿੰਦੇ ਉਹਨੇ ਐਡਾ ਵੱਡਾ ਫਿਲਮ ਸਟਿਕ ਬਣਾਇਆ ਕਰਕੇ, ਉਹ ਐਸੇ ਕਰਕੇ ਬਣਾਇਆ ਕਿ ਚਲੋ ਇੱਕ ਤਾਂ ਇਹਨਾਂ ਨੂੰ ਵੀ ਘੇਰਾਂਗੇ ਅਤੇ ਬਾਅਦ 'ਚ ਇਹਨੂੰ ਸਾਰਿਆਂ ਨੂੰ ਘੇਰ ਕੇ ਅਤੇ ਫਿਲਮਾਂ ਇੱਥੇ ਆਪਣੀਆਂ ਬਣਾਵਾਂਗੇ। ਬਾਬਾ ਜੀ ਕਹਿੰਦੇ ਇੱਥੇ ਮਾਈ ਨੇ ਆਪ ਫਿਰ ਬਣਾਉਣਾ, ਹਾਂ, ਅਤੇ ਪਿੱਛੇ ਸਹੇਲੀਆਂ ਹੋਣੀਆਂ ਨਹੀਂ, ਆਹੋ ਨਹੀਂ ਆਹੋ ਕਰਦੀਆਂ ਚਿੜੀਆਂ ਕਰਦੀ, ਆਹੋ ਨਹੀਂ ਆਹੋ ਪਿੱਛੇ ਸਹੇਲੀਆਂ ਹੋਣੀਆਂ, ਡੱਡੂ ਚਾਰਜਰ ਟੀੜੀ, ਬਾਬਾ ਜੀ ਟੀੜੀ ਬਾਬੇ ਕਹਿੰਦੇ ਨਾ ਪ੍ਰਵੇਸ਼ ਭੱਟ, ਅਤੇ ਨਾਲ ਉਹ ਆਪਣਾ ਭੁੱਲ, ਇਹ ਸਾਰੀਆਂ ਪਿੱਛੇ ਹੋਣਗੀਆਂ, ਅਤੇ ਮਾਈ ਅੱਗੇ ਨਾਚੀ ਡਾਂਸ ਕਰ ਰਹੀ ਹੋਏਗੀ, ਡਾਂਸ ਮੈਨੇ ਕੈਟ ਵਾਕ ਕਰ ਰਹੀ ਹੋਏਗੀ। ਅਤੇ ਮੈਂ ਕਿਹਾ ਬਾਬਾ ਜੀ ਇਹਦੇ ਨਾਲ ਹੀਰੋ ਕੌਣ ਹੋਏਗਾ? ਬਾਬਾ ਜੀ ਕਹਿੰਦੇ ਇਹਦੇ ਨਾਲ ਹੀਰੋ ਹੀ ਹੋਏਗਾ ਜਿਹਦੀ ਵਜ੍ਹਾ ਤੋਂ ਇਹ ਇੱਥੇ ਲੱਗੀ ਹੋਈ।